सन 1984 ਜਿਹਦੀ ਲੜਾਈ ਸਮੂਚਾ ਸਿੱਖ ਕੌਮ ਲੜਦਾ ਆ ਰਿਹਾ ਉਹਦੀ ਇਨਸਾਫ ਲਈ ਔਰ ਉਹਨਾਂ ਦੇ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਉਹਨਾਂ ਨੂੰ ਸੰਭਾਲਣ ਲਈ ਹਰ ਕਮੇਟੀ ਨੇ ਆਪਣੀ ਜ਼ਿੰਮੇਵਾਰੀਆਂ ਨਿਭਾਈਆਂ। ਮਗਰ ਐਸਾ ਦੁਖਾਂ ਦਾ ਸਮਾਂ ਜਿਹੜਾ ਰਿਹਾ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਟੈਨਿਓਰ ਦੇ ਵਿੱਚ ਜਿਸ ਵਕਤ 84 ਦੀ ਵਿਧਵਾਵਾਂ ਨੂੰ ਜਿਹੜੀ ਸਹਾਇਤਾ ਦਿੱਤੀ ਜਾਂਦੀ ਸੀ ਉਹ ਬੰਦ ਕਰਤੀ ਗਈ, ਜਿਹੜੇ ਉਹਨਾਂ ਦੇ ਕੇਸਾਂ ਦੀਆਂ ਪੈਰਵੀਆਂ ਬੰਦ ਕਰਤੀਆਂ ਗਈਆਂ ਔਰ ਸਰੇਆਮ ਜਿਹੜੇ ਕਾਂਗਰਸੀ ਲੀਡਰ ਜਿਹੜੇ ਇਨਵੋਲਵ ਸੀ 84 ਦੇ ਵਿੱਚ ਉਹਨਾਂ ਨੂੰ ਬੁਲਾ ਕੇ ਗੁਰਦੁਆਰਿਆਂ ਦੇ ਵਿੱਚ ਸਰੋਪੇ ਪਾਏ ਜਾਂਦੇ ਸੀ ਔਰ ਕਿਹਾ ਜਾਂਦਾ ਸੀ ਕਿ ਅਸੀਂ ਇਹਨਾਂ ਲੋਕਾਂ ਕੋਲੋਂ ਕੰਮ ਲੈਣੇ ਨੇ। ਕੰਮ ਕਿਹੜੇ ਲੈਣੇ ਨੇ ਇਸ ਦਾ ਪਰਮਜੀਤ ਸਿੰਘ ਸਰਨਾ ਉਹਨਾਂ ਨੂੰ ਪਤਾ ਹੋਏ, ਮਗਰ ਅੱਜ ਉਹਨਾਂ ਨੇ ਸਾਰੀਆਂ ਹੱਦਾਂ ਪਾਰ ਕਰਤੀਆਂ। ਉਹਨਾਂ ਨੇ ਕੱਲ ਇੱਕ ਇੰਟਰਵਿਊ ਦਿੱਤੀ ਹੈ ਔਰ ਉਹਦੇ ਵਿੱਚ ਬੜੇ ਫਕਰ ਦੇ ਨਾਲ ਔਰ ਬੜੇ ਜ਼ੋਰ ਦੇ ਨਾਲ ਕਿਹਾ ਜੀ ਕਿ ਮੈਂ ਜਿਸ ਵਕਤ ਕਮਲਨਾਥ ਦੇ ਕੇਸ ਦੀ ਗੱਲ ਉੱਠੀ ਸੀ ਮੈਨੂੰ ਸਰਦਾਰ HS ਫੁਲਕਾ ਨੇ ਫੋਨ ਕਰਕੇ ਕਿਹਾ ਕਿ ਇਹਦਾ ਕੇਸ ਦਿੱਲੀ ਕਮੇਟੀ ਨੂੰ ਪੈਰਵੀ ਕਰਨੀ ਚਾਹੀਦੀ ਹੈ ਤੇ ਮੈਂ ਇਹਦੀਆਂ ਉਹਨਾਂ ਨੂੰ ਕਿਹਾ ਕਿ ਮੈਂ ਸਲਾਹ ਲਏ ਬਿਨਾਂ ਕੰਮ ਨਹੀਂ ਕਰਾਂਗਾ। ਔਰ ਸਲਾਹ ਮੈਨੂੰ ਲੱਗਦਾ ਹੈ ਕਿ ਉਸ ਤੋਂ ਲੈ ਕੇ ਅੱਜ ਤੱਕ ਤਕਰੀਬਨ 25 ਸਾਲ ਹੋ ਗਏ ਸਰਦਾਰ ਸਰਨਾ ਸਾਹਿਬ ਅੱਜ ਤੱਕ ਸਲਾਹਾਂ ਲੱਭ ਰਹੇ ਨੇ ਕਿ ਕੇਸ ਕਮਲਨਾਥ ਦੇ ਖਿਲਾਫ ਪਾਉਣਾ ਚਾਹੀਦਾ ਕਿ ਨਹੀਂ ਪਾਉਣਾ ਚਾਹੀਦਾ। ਇੰਨੀ ਵੱਡੀ ਕੌਮ ਦੇ ਨਾਲ ਧਰੋ ਕਮਾਉਣ ਵਾਲਾ ਆਦਮੀ ਔਰ ਖੁੱਲ੍ਹੇ ਆਮ ਮੀਡੀਆ ਦੇ ਉੱਪਰ ਕਵੇ ਕਿ ਮੈਂ ਕਮਲਨਾਥ ਦੇ ਖਿਲਾਫ ਕੇਸ ਨਹੀਂ ਪਾਇਆ, ਇੱਥੋਂ ਪਤਾ ਚੱਲ ਸਕਦਾ ਕਿ ਕਿੰਨੇ ਇਹ ਕਾਂਗਰਸ ਦੀਆਂ ਝੋਲੀਆਂ 'ਚ ਬੈਠੇ ਆ। ਕਿਉਂਕਿ ਜਿਹੜੇ ਇਹ ਆਪਣੇ ਫੈਕਟਰੀਆਂ ਦੇ ਟੈਂਡਰ ਲੈਂਦੇ ਰਹੇ ਆ, ਕਾਮਨਵੈਲਥ ਦੇ ਵਿੱਚ ਜਿੱਥੇ ਬੱਸਾਂ ਦੀ ਆ ਟੈਂਡਰ ਲੈਂਦੇ ਰਹੇ ਨੇ, ਬੱਸ ਸਟਾਪ ਬਣਾਉਣ ਦੇ ਜਿਹੜੇ ਇਹਨਾਂ ਨੂੰ ਟੈਂਡਰ ਮਿਲਦੇ ਰਹੇ ਨੇ, ਇਹ ਸਾਰਾ ਕੁਝ ਕਾਂਗਰਸ ਦੇ ਪਿੱਠੂ ਬਣ ਕੇ ਇਹਨਾਂ ਨੇ ਜਿਹੜਾ ਕੰਮ ਕੀਤਾ ਸੀ। ਔਰ ਕੱਲ ਇਹਨਾਂ ਨੇ ਸਾਰੀਆਂ ਹੱਦਾਂ ਟੱਪਤੀਆਂ ਕਿ ਜਿਸ ਵਕਤ ਇਹ ਗੱਲ ਆਪ ਖੁਲਾਸੇ ਦੇ ਵਿੱਚ ਬੋਲੀ ਹੈ। ਮੈਂ ਸੰਗਤ ਜੀ ਆਪ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਕਮਲਨਾਥ ਦੇ ਖਿਲਾਫ ਜਿਹੜਾ ਕੇਸ ਹੈ ਇਹਦੀ FIR ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਹੋਈ ਗਈ ਸੀ 1984 ਦੇ ਵਿੱਚ 601 ਨੰਬਰ FIR ਹੈ ਔਰ ਉਹਦੇ ਵਿੱਚ 2 ਪ੍ਰਾਈਮ ਵਿਟਨੈਸਿਸ ਹੋਏ। ਔਰ ਵਿਟਨੈਸ ਕੌਣ ਸੀ ਕਿ ਇੱਕ ਸਰਦਾਰ ਮੁਖਤਿਆਰ ਸਿੰਘ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੰਪਲੋਈ ਸੀ ਔਰ ਦੂਸਰਾ ਸੰਜੇ ਸੂਰੀ ਜਿਹੜਾ ਇੰਡੀਅਨ ਐਕਸਪ੍ਰੈਸ ਦਾ ਰਿਪੋਰਟਰ ਸੀ ਜਿਹੜਾ ਇੱਥੇ ਮੱਥਾ ਟੇਕਣ ਵੀ ਆਇਆ ਹੋਇਆ ਸੀ ਔਰ ਸਾਰੇ ਜਾਇਜ਼ਾ ਲੈ ਕੇ ਉਹਦੀਆਂ ਰਿਪੋਰਟ ਵੀ ਤਿਆਰ ਕਰ ਰਿਹਾ ਸੀ। ਇਹ 2 ਆਈ ਵਿਟਨੈਸ ਦੇ ਹੋਣ ਦੇ ਬਾਵਜੂਦ ਸਰਨਾ ਸਾਹਿਬ ਨੇ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਜਦ ਵੀ ਇਹਨਾਂ ਨੂੰ ਦੱਸਿਆ ਗਿਆ ਇਹਨਾਂ ਨੇ ਅੱਗੇ ਜਸਟਿਸਾਂ ਦੇ ਨਾਮ ਦੇ ਉੱਤੇ ਜਾਂ ਇਹਦੀ ਇਨਵੈਸਟੀਗੇਸ਼ਨ ਦੇ ਨਾਮ ਦੇ ਉੱਤੇ ਇਹ ਗੱਲ ਕਰਨੀ ਸ਼ੁਰੂ ਕੀਤੀ ਹੈ ਜੋ ਆਪ ਖੁਦ ਬਿਆਨ ਕਰ ਰਹੇ ਹਨ। ਮੈਂ ਸਮਝਦਾ ਕਿ ਇਸ ਤੋਂ ਵੱਡਾ ਧੋਖੇਬਾਜ਼ ਆਦਮੀ ਕੌਮ ਦੇ ਵਿੱਚ ਕੋਈ ਦੂਜਾ ਪੈਦਾ ਨਹੀਂ ਹੋ ਸਕਦਾ ਜੋ ਪਰਮਜੀਤ ਸਿੰਘ ਸਰਨਾ ਨੇ ਧੋਖਾ ਕੀਤਾ ਹੈ। ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਇਹ ਲਗਾਤਾਰ ਜਿਸ ਵਕਤ ਇਹਨਾਂ ਦਾ ਟੈਨਿਓਰ ਰਿਹਾ ਇਹਦੇ ਵਿੱਚ ਕੋਈ ਕੇਸਾਂ ਦੇ ਵਿੱਚ ਇਜ਼ਾਫਾ ਨਹੀਂ ਕੀਤਾ ਗਿਆ, ਕੋਈ ਲੜਾਈ ਨਹੀਂ ਲੜੇਗੀ। ਔਰ ਉਸ ਤੋਂ ਬਾਅਦ ਜਿਸ ਵਕਤ 2018 ਦੇ ਦਸੰਬਰ ਦੇ ਵਿੱਚ ਜਿਸ ਵਕਤ ਦਾਸ ਨੂੰ ਆਫੀਸ਼ੀਏਟਿੰਗ ਪ੍ਰਧਾਨ ਬਣਨ ਦਾ ਮੌਕਾ ਮਿਲਿਆ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਸੀ, ਅਸੀਂ ਰਾਜਨਾਥ ਸਿੰਘ ਨੂੰ ਜਿਹੜੇ ਉਸ ਵਕਤ ਹੋਮ ਮਿਨਿਸਟਰ ਸੀ ਉਹਨਾਂ ਨੂੰ ਚਿੱਠੀ ਪਾਈ ਔਰ ਉਹਨਾਂ ਦੇ ਚਿੱਠੀ ਪਾਉਣ ਤੋਂ ਬਾਅਦ ਕਿ ਇਹਦੀ SIT ਬਣਾਈ ਜਾਏ ਔਰ ਉਹਦੇ ਵਿੱਚ ਸੰਜੇ ਜਿਹੜਾ ਸੂਰੀ ਸੀ ਔਰ ਮੁਖਤਿਆਰ ਸਿੰਘ ਦੇ ਇਹਦੇ ਵਿੱਚ ਬਿਆਨ ਕਰਵਾਏ ਗਏ ਔਰ ਉਨ ਬਿਆਨਾਂ ਸਦਕੇ ਸੁਪਰੀਮ ਕੋਰਟ ਨੇ ਵੀ ਆਪਣੇ ਆਰਡਰਸ ਕੱਢੇ ਨੇ। ਜਿਹੜੀ ਵੀ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਇਹ ਤੱਥਾਂ ਦੇ ਆਧਾਰ ਦੇ ਉੱਤੇ ਔਰ ਡਾਕੂਮੈਂਟਰੀ ਪ੍ਰੂਫ ਦੇ ਨਾਲ ਇਹ ਸਾਰੀਆਂ ਗੱਲਾਂ ਤੁਹਾਡੇ ਅੱਗੇ ਰੱਖ ਰਿਹਾ ਕਿ ਸੁਪਰੀਮ ਕੋਰਟ ਉਹਦੇ ਵਿੱਚ ਆਪ ਮੈਂਸ਼ਨ ਕਰ ਰਹੀ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜਾ ਮੁੱਦਾ ਚੁੱਕਿਆ ਗਿਆ ਇਹਦੇ ਵਿੱਚ ਲਿਖਿਆ ਵੇਅਰ ਐਜ਼ on consideration of the representation dated 24/12/2018 is received from the General Secretary Delhi Sikh Gurdwara Management Committee and the seriousness of the criminal cases writing to 1984 Royds, the competent authority has decided that SIT may also investigate the appropriately serious case which have been closed on the account of the discharge of the accused। एक case क्यों बंद होंदे रहे? ਇਸ ਕਰਕੇ ਬੰਦ ਹੁੰਦੇ ਰਹੇ ਕਿ ਇਹੋ ਜਿਹੇ ਬੰਦੇ ਜਿਹੜੇ ਸਰਕਾਰਾਂ ਦੇ ਵਿੱਚ ਕਾਬਿਜ਼ ਸੀ, ਜਿਹੜੇ ਮਿਨਿਸਟਰੀਆਂ ਦਾ ਮਾਣ ਮੰਨ ਰਹੇ ਸੀ, ਅੱਜ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਪਿੱਛੇ ਰਹਿ ਵੀ ਚੁੱਕੇ ਔਰ ਦੁਬਾਰਾ ਬਣਨ ਲਈ ਅੱਜ ਇਲੈਕਸ਼ਨਾਂ ਲੜ ਰਹੇ, ਉਹਨਾਂ ਦੇ ਨਾਲ ਸਾਂਠਗਾਂਠ ਸਰਨਾ ਸਾਹਿਬ ਦੀ ਰਹੀ ਹੈ ਔਰ ਇਹਨਾਂ ਲੋਕਾਂ ਕੋਲ ਫਾਇਦੇ ਚੁੱਕਣ ਦੇ ਵਿੱਚ ਇਸ ਤਰੀਕੇ ਦੇ ਨਾਲ ਲਗਾਤਾਰ ਕੌਮ ਨੂੰ ਗੁੰਮਰਾਹ ਕਰਨਾ, ਕੌਮ ਨੂੰ ਦਾ ਨੁਕਸਾਨ ਪਹੁੰਚਾਉਣਾ। ਔਰ ਅੱਜ ਕੱਲ੍ਹ ਜਦ ਇੰਟਰਵਿਊ ਦੇ ਵਿੱਚ ਜਦ ਉਹਦੇ ਕੋਲੋਂ ਰਿਪੋਰਟਰ ਸਾਹਿਬ ਨੇ ਪੁੱਛਿਆ
ਤੇ ਉਸ ਵਕਤ ਕਹਿ ਰਹੇ ਕਿ ਮੇਰੇ ਤੇ ਕੋਈ ਇਲਜ਼ਾਮ ਲਾ ਕੇ ਦੇ ਦਿਓ ਜੀ ਕਿ ਅੱਜ ਹੁਣ ਇਸ ਵਕਤ ਬਾਹਰ ਹਨੇਰਾ ਹੈ ਤੇ ਕੋਈ ਕਹਿ ਦੇ ਬਈ ਸੂਰਜ ਹੈ, ਮਗਰ ਸਾਰੀ ਸੰਗਤ ਨੇ ਉਹਨਾਂ ਦੀਆਂ ਫੋਟੋਆਂ ਵੀ ਦੇਖੀਆਂ ਹੋਈਆਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਟੇਜਾਂ ਦੇ ਉੱਤੇ ਗੁਰਦੁਆਰਾ ਰਕਾਬਗੰਜ ਸਾਹਿਬ ਹੋਰ ਵੱਖ-ਵੱਖ ਸਟੇਜਾਂ ਦੇ ਉੱਤੇ ਜਗਦੀਸ਼ ਸੱਜਣ ਕੁਮਾਰ ਵਰਗਿਆਂ ਨੂੰ ਸਰੋਪੇ ਵੀ ਦਿੱਤੇ ਹੈ। ਔਰ ਕੱਲ ਜਿਹੜੀ ਇਹਨਾਂ ਨੇ ਬਾਈਟ ਦਿੱਤੀ ਹੈ, ਮੈਂ ਉਹਦੀ ਜ਼ਰੂਰ ਤੁਹਾਨੂੰ ਸੁਣਾਉਣਾ ਚਾਹੁੰਦਾ ਤਾਂ ਕਿ ਤੁਹਾਡੇ ਮੀਡੀਆ ਰਾਹੀਂ ਲੋਕਾਂ ਤੱਕ ਹੋਰ ਪਹੁੰਚ ਸਕੇ। ਇਹ ਖੁਦ ਸਰਦਾਰ ਸਰਨਾ ਸਾਹਿਬ ਨਾ ਕੀਤੀ ਸੀ ਫੁਲਕੇ ਨੂੰ ਕੇਸ ਸੀ, ਉਹ ਕਿਹੜਾ ਸੀ? ਮੈਂ ਨਾ ਕੀਤੀ ਸੀ। ਮੈਂ ਜਾ ਰਿਹਾ ਸੀ ਆਪਣੀ ਫੈਕਟਰੀ ਤੋਂ ਗੁਰਦੁਆਰੇ ਤੇ ਰਸਤੇ ਮੈਨੂੰ ਪੀਟੀਸੀ ਦਾ ਟੈਲੀਫੋਨ ਆਉਂਦਾ ਹੈ, ਮਾਚੰਦਾ ਕਿੱਥੇ ਹੋ ਜੀ? ਮੈਂ ਕਿਹਾ ਵੀ ਪਤਾ ਨਹੀਂ ਕਿਹੜੀ ਭਾਜੜ ਮੈਂ ਕਿਹਾ ਪੈ ਗਈ ਉਹ ਤੁਹਾਨੂੰ, ਮੈਂ ਕਿੱਥੇ ਆ? ਮੈਂ 4 ਵਜੇ ਪਹੁੰਚ ਜਾਵਾਂਗਾ। ਇਹ ਬਾਈਟ ਤੁਹਾਡੇ ਤੱਕ ਸਾਰਿਆਂ ਤੱਕ ਮੈਂ ਭੇਜ ਵੀ ਦੇਵਾਂਗਾ। ਤੁਸੀਂ ਇੱਥੇ ਦੇਖ ਲਓ ਕਿ ਕੌਮ ਦੇ ਵਿੱਚ ਅਗਰ ਕੋਈ ਸੁਰਾਗ ਮਿਲਦਾ ਹੈ ਕਿ ਛੋਟੇ ਤੋਂ ਛੋਟਾ ਬੰਦਾ ਵੀ ਕ੍ਰਿਮੀਨਲ ਕਿਧਰੇ ਫਸਿਆ ਜਾ ਰਿਹਾ ਹੋਏ ਔਰ ਇਹਨਾਂ ਨੂੰ ਕੋਈ ਭਾਜੜਾ ਨਹੀਂ ਨੇ, ਕਿਉਂਕਿ ਇਹਨਾਂ ਨੇ ਉਹਨਾਂ ਨੂੰ ਸੇਫ ਸਾਈਡ ਕਰਨਾ। ਔਰ 12 ਸਾਲ ਲਗਾਤਾਰ ਇਹ ਕੁਰਸੀਆਂ ਤੇ ਬੈਠ ਕੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਕਾਂਗਰਸ ਦੇ ਲੀਡਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਦੀ ਚਾਪਲੂਸੀਆਂ ਕੀਤੀਆਂ, ਇੱਥੋਂ ਸਾਫ਼ ਪਤਾ ਚੱਲਦਾ ਹੈ ਕਿ ਇਹਨਾਂ ਲੋਕਾਂ ਦੇ ਕਿੰਨੇ ਕੁ ਮਾਨਸਿਕ ਸਥਿਤੀ ਰਹੀ ਹੈ ਔਰ ਕਿੰਨੇ ਕੁ ਪੰਥ ਦਰਦੀ ਨੇ ਜਿਹੜੇ ਅੱਜ ਪੰਥ ਦਾ ਰੌਲਾ ਪਾਉਂਦੇ ਆ। ਸੋ ਅੱਜ ਮੈਂ ਦੱਸਣਾ ਚਾਹੁੰਦਾ ਔਰ ਅਸੀਂ ਅੱਜ ਤੁਹਾਡੇ ਮਾਧਿਅਮ ਤੋਂ ਵੀ ਦੱਸ ਰਹੇ ਹਾਂ ਕਿ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਔਰ ਬਿਲਕੁਲ ਜਥੇਦਾਰ ਸਾਹਿਬ ਨੂੰ ਕਵਾਂਗੇ ਕਿ ਇਹਦੇ ਉੱਪਰ ਅਗਰ ਸੀਰੀਅਸ ਨਹੀਂ ਹੋਣਗੇ ਤੇ ਅਸੀਂ ਆ ਕੇ ਅਕਾਲ ਤਖਤ ਸਾਹਿਬ ਦੇ ਬਾਹਰ ਤੁਹਾਡੇ ਨਾਲ ਅਪੀਲ ਵੀ ਕਰਾਂਗੇ ਆ ਕੇ, ਔਰ ਉੱਥੇ ਸਾਡਾ ਡੈਲੀਗੇਸ਼ਨ ਜਾ ਕੇ ਡਿਮੋਨਸਟ੍ਰੇਸ਼ਨ ਕਰਨ ਨੂੰ ਵੀ ਤਿਆਰ ਹੋਏਗਾ। ਜੇ ਅਗਰ ਤੁਸੀਂ ਇਹੋ ਜਿਹੇ ਪੰਥ ਦੇ ਦੋਖੀਆਂ ਨੂੰ ਤੁਸੀਂ ਅਗਰ ਨਾ ਬੁਲਾਇਆ ਉੱਥੇ ਔਰ ਨਾ ਇਹਨਾਂ ਨੂੰ ਤਲਬ ਕਰਕੇ ਪੁੱਛਿਆ ਗਿਆ ਕਿ ਕਿਉਂ ਜਿਸ ਵਕਤ ਤੁਹਾਡੇ ਕੋਲੋਂ ਕੇਸ ਆਇਆ ਸੀ ਤੇ ਤੁਸੀਂ ਉਹਦੇ ਵਿੱਚ ਇੰਨੀ ਇਨਗੈਲੀ ਕਿਉਂ ਵਰਤੀ ਔਰ ਉਸ ਇਨਗੈਲੀ ਕਰਕੇ ਅੱਜ ਤੱਕ ਕਮਲਨਾਥ ਜਿਹੜਾ ਹੈ ਉਸ ਇਲਾਕਾ ਦੇ ਬਾਹਰ ਹੈ ਔਰ ਸਰਕਾਰਾਂ ਦਾ ਹਿੱਸਾ ਬਣਦਾ ਪਿਆ। ਇਹ ਤੁਸੀਂ ਦੇਖ ਸਕਦੇ ਹੋ ਕਿ ਜਿੰਨੀਆਂ ਵੀ ਰਿਪੋਰਟਾਂ ਨੇ ਆਈ ਵਿਟਨੈਸਿਸ ਦੇ ਬਾਰੇ, ਸੰਜੇ ਸੂਰੀ ਦੇ ਬਾਰੇ, ਮੁਖਤਿਆਰ ਸਿੰਘ ਦੇ ਬਾਰੇ, ਇਹ ਸਭ ਕੋਰਟਾਂ ਦੇ ਵਿੱਚ ਗਈਆਂ ਔਰ ਇਹਦੇ ਵਿੱਚ ਸਾਫ਼ ਲਿਖਿਆ ਆ ਰਿਹਾ ਕਿ ਕਮਲਨਾਥ ਦਾ ਜਿਹੜਾ ਐਂਡ ਵਸੰਤ ਸਾਥੇ ਵੀ ਨਾਮ ਸੀ ਉਹਦਾ, ਔਨ ਦੀ ਇੰਸਟਰਕਸ਼ਨ ਆਫ ਦੀ ਕਾਂਗਰਸ ਆਈ ਲੀਡਰਸ, ਇਹ ਜਿਹੜੇ ਮੌਬ ਨੇ ਕੀਤਾ। ਇੱਥੇ ਗੋਲੀ ਚੱਲੀ, 2 ਸਿੱਖ ਦੀ ਮੌਤ ਹੋਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ, ਮਗਰ ਸਰਨਾ ਸਾਹਿਬ ਨੂੰ ਇਸ ਕੇਸ ਦੀ ਅਥੈਂਟੀਕੇਸ਼ਨ ਦੇ ਬਾਰੇ, ਇਸ ਕੇਸ ਦੀ ਜਿਹੜੀ ਮੈਂ ਸਮਝਦਾ ਕਿ ਕੀ ਲਫ਼ਜ਼ ਕਹਿ ਸਕਦੇ ਹਾਂ ਅਸੀਂ, ਮਹੱਤਵਤਾ ਬਾਰੇ ਕੋਈ ਇਹਨਾਂ ਨੂੰ ਇਹਦੇ ਉੱਤੇ ਸੰਗਿਆਨ ਲੈਣ ਦੀ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ। ਦਿੱਲੀ ਕਮੇਟੀ ਨੂੰ ਉਹਨਾਂ ਨੇ ਚੈਲੰਜ ਕੀਤਾ ਕਿ ਅਗਰ ਇੱਕ ਪਿਓ ਦੇ ਹੈਗੇ ਨੇ ਤਾਂ ਸਬੂਤਾਂ ਨਾਲ ਸਾਬਤ ਕਰਨ ਕਿ ਸੱਜਣ ਕੁਮਾਰ ਨੂੰ ਉਹਨਾਂ ਨੇ ਕਦੀ ਸਨਮਾਨਿਤ ਕੀਤਾ ਹੈ, ਸੱਜਣ ਕੁਮਾਰ ਦੇ ਨਾਲ ਉਹਨਾਂ ਦੀ ਕਦੀ ਫੋਟੋ ਹੈ? ਦੇਖੋ, ਸਰਦਾਰ ਪਰਮਜੀਤ ਸਿੰਘ ਸਰਨਾ ਪਹਿਲੀ ਗੱਲ ਤੇ ਆਪਣੇ ਬੋਲਣ ਦੀ ਗਰਿਮਾ ਭੁੱਲ ਚੁੱਕੇ ਨੇ, ਕਿਉਂਕਿ ਮੈਂ ਨਹੀਂ ਕਹਿੰਦਾ ਕਿ ਉਮਰ ਦਾ ਤਕਾਜ਼ਾ ਹੈ, ਕਿਉਂਕਿ ਇਹਨਾਂ ਤੋਂ ਉਮਰ ਦੇ ਵੀ ਵੱਡੇ ਲੋਕ ਅੱਜ ਵੀ ਬੈਠੇ ਨੇ, ਮਗਰ ਕੋਈ ਇੰਨਾ ਬਦਤਮੀਜ਼ ਔਰ ਇਹੋ ਜਿਹਾ ਬਦਜ਼ਬਾਨ ਕੋਈ ਨਹੀਂ ਹੋਇਆ ਜਿੰਨਾ ਕਿ ਸਰਨਾ ਸਾਹਿਬ, ਕਿਉਂਕਿ ਇਹ ਬੁਖਲਾਹਟ ਹੈ ਉਹਨਾਂ ਕੋਲੋਂ। ਜਦ ਤੱਕ ਸੰਗਤ ਨੇ ਜਦ ਤੋਂ ਉਹਨਾਂ ਨੂੰ ਨਕਾਰਿਆ ਉਹ ਸਮਝਦੇ ਨੇ ਕਿ ਉਹ ਘਰ ਬੈਠ ਕੇ ਕੁਝ ਵੀ ਅਨਾਪ ਸ਼ਨਾਪ ਬੋਲ ਲੈਣ, ਮਗਰ ਇਹ ਜੱਗ ਜ਼ਾਹਿਰ ਹੈ। ਉਹ ਜਿਹੜੀਆਂ ਫੋਟੋਆਂ ਨੇ ਤੁਹਾਨੂੰ ਹੁਣੇ ਅਸੀਂ ਜਨਤਕ ਵੀ ਕਰਦੇ ਹਾਂ ਔਰ ਲੋਕਾਂ ਦੇ ਸਾਹਮਣੇ ਇਹਨਾਂ ਨੇ ਸਟੇਜਾਂ ਦੇ ਉੱਤੇ ਕੀਤਾ। ਇੱਥੇ ਬੁਲਾ ਕੇ ਕਾਂਗਰਸ ਦੇ ਐਮਐਲਏ, ਕਾਂਗਰਸ ਦੇ ਐਮਪੀਆਂ ਦੇ ਇਲਾਵਾ ਕਿਹੜਾ ਆਂਦਾ ਸੀ? ਤੁਸੀਂ ਦੇਖੋ 2002 ਤੋਂ ਲੈ ਕੇ 2013 ਤੱਕ ਲਗਾਤਾਰ ਅਗਰ ਇੱਥੇ ਸਟੇਜਾਂ ਦੀ ਵਰਤੋਂ ਹੋਈ ਹੈ ਤੇ ਕਾਂਗਰਸ ਦੇ ਲੀਡਰਾਂ ਨੇ ਕੀਤੀ ਹੈ। ਜੇ ਸਾਰੀ ਦਿੱਲੀ ਨੂੰ ਉੱਥੇ ਇਕੱਠਾ ਕਰਕੇ ਕੁੰਡਲੀ ਬਾਰਡਰ ਤੇ ਬਹਿ ਗਏ ਤੇ ਆਪ ਜਾ ਕੇ ਰਾਹੁਲ ਗਾਂਧੀ ਦੇ ਪੈਰਾਂ 'ਚ ਬਹਿ ਗਏ ਔਰ ਇਹ ਲੋਕਾਂ ਨੂੰ ਹੱਲੇ ਵੀ ਇਹਦੇ ਬਾਰੇ ਨਹੀਂ ਪਤਾ ਕਿ ਕਾਂਗਰਸ ਜਿਨੇ ਸਾਡੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਸਾਡੇ ਦਰਬਾਰ ਸਾਹਿਬ ਤੇ ਗੋਲੀਆਂ ਚਲਾਈਆਂ, ਘਰ ਦੇ ਵਿੱਚ ਦਿੱਲੀ ਔਰ ਕੀ ਹਿੰਦੁਸਤਾਨ ਦੇ ਵਿੱਚ ਦੰਗੇ ਕੀਤੇ, 10,000 ਤੋਂ ਉੱਤੇ ਸਿੱਖਾਂ ਨੂੰ ਮਾਰਿਆ, ਉਹਨਾਂ ਲੋਕਾਂ ਦੇ ਨਾਲ ਸਾਜ਼ ਪਾਉਣ ਦੀ ਸੋਚਦੇ ਰਹੇ ਆ ਔਰ ਅੱਜ ਵੀ ਕਮਲਨਾਥ ਤੋਂ ਬਚਾਉਣ ਵਸੇ ਅੱਜ ਜਿਸ ਵਕਤ ਇੰਨਾ ਸੀਰੀਅਸ ਕੇਸ ਕੋਰਟ ਦੇ ਵਿੱਚ ਪਹੁੰਚ ਚੁੱਕਾ ਹੋਇਆ ਹੈ, ਇੱਕ ਲੈਵਲ ਤੇ ਜਾ ਕੇ ਇਹ ਇੱਕ ਕੇਸ ਦੀ ਸੰਜੀਦਗੀ ਇੰਨੀ ਹੋ ਜਾਂਦੀ ਹੈ ਕਿ ਉਹਦੇ ਵਿੱਚ ਕਿਸੇ ਨੂੰ ਕੋਈ ਇਹੋ ਜਿਹੇ ਬਿਆਨ ਪਬਲਿਕਲੀ ਵੀ ਨਹੀਂ ਦੇਣੇ ਚਾਹੀਦੇ ਜਿਹਦੇ ਕਰਕੇ ਕੇਸ ਦੇ ਵਿੱਚ ਉਹਨੂੰ ਰਾਹਤ ਮਿਲੇ। ਮਗਰ ਸਰਨਾ ਸਾਹਿਬ ਨੇ ਇਹ ਇੰਟਰਵਿਊ ਡੈਲੀਬਰੇਟਲੀ ਦਿੱਤੀ ਹੈ ਕਮਲਨਾਥ ਨੂੰ ਰਾਹਤ ਮਿਲੇ ਔਰ ਤਾਂ ਕਿ ਉਹ ਦੁਬਾਰਾ ਮੱਧ ਪ੍ਰदेश ਦਾ ਮੁੱਖ ਮੰਤਰੀ ਬਣ ਸਕੇ। सर 1984 की आप बात कर रहे हैं, लेकिन 1984 को लेकर श्री अकाल तख्त साहिब ने एक चिट्ठी भी लिखी है जिसमें कि जो दिल्ली कमेटी के मीत प्रधान है जो आत्मा सिंह लुबाना, उन पर कहीं ना कहीं 1984 की साठगांठ के आरोप भी लगे हैं, उसको लेकर आप क्या कार्रवाई करेंगे? देखो, जो चिट्ठी जथेदार साहब ने लिखी है उसमें उन्होंने लिखा है कि हमने एक कमेटी बनाई और उस कमेटी के आधार पर ये पाया जाता है। हमने जथेदार साहब को जिस दिन हमें चिट्ठी मिली है हमने तुरंत उसी वक्त उनको जवाब दिया। पहली बात कि सरदार आत्मा सिंह लुबाना किसी कमेटी के चेयरमैन नहीं है और दूसरा हमने उनसे ये पूछा है कि ये जो आपने कमेटी बनाई है उसने आके इसकी पड़ताल की कहाँ पर है।
ना हमें कमेटी के मेंबरों के बारे में पता, ना दिल्ली सिख गुरुद्वारा प्रबंधक कमेटी के प्रधान से, ना जनरल सेक्रेटरी से, किसी भी ने भी उस कमेटी के उसके बारे में, जो विटनेसेस के बारे में या जो उनके ऊपर इल्ज़ाम लगाए हैं उसके ऊपर कोई बातचीत नहीं की। हमें यही नहीं पता कि कमेटी बनी कब है, और आपने सीधा कह दिया कि कमेटी जो को है, क्योंकि मुझे लगता है कहीं ना कहीं जथेदार अकाल तख्त साहब को ऐसे लोगों ने मिसगाइड किया हो, क्योंकि इनकी मानसिक स्थिति अब एक जैसी हो गई है। ये अपने आप को एक तो बहुत धनाढ़ सिख मानते हैं, अपने आप को पैसे वाले मानते हैं, और इनकी जो लैंग्वेज होती जा रही है वो एक जैसी होती जा रही है जैसे सरदार सुखबीर सिंह बादल। आज इस इंटरव्यू में सरदार परमजीत सिंह सरना ने एक बात और भी बोली है जो बहुत ही सोचने लायक है, कि अकाली दल जो है वो अमीर आदमी चला सकता है, कंगाल नहीं चला सकते। उन्होंने जो लोग कंगाल जो चलाते रहे हैं इसको, संत फतेह सिंह की नाम से बाबा खड़क सिंह, जिनके पैरों में पूरी चप्पलें नहीं होती थी, मंजियों पे बैठ के जिन्होंने अकाली दल को खड़ा किया, आज उनकी कुर्बानियां, उनके किए हुए कामों को भूल के अपने कोठियों में बैठ के ऐसे बयान देना, मैं समझता हूं आज अगर तुम्हारी ये सोच चुकी है तभी आज अकाली दल का ये हाशिर हो गया कि एक 3 व्हीलर में भी नहीं जाने वाली, 2 व्हीलर पर जाने वाली पार्टी रह गई, और जहां पर जो 100 साल पुरानी पार्टी है, क्योंकि वहां सरदार परमजीत सिंह सरना जैसे जो मानसिक स्थिति के लोग जब आ जाएंगे तो पार्टी का यही हाशिर होगा। लेकिन सर 1984 की बात करें, सज्जन कुमार को एक केस में आप जो है बरी हुए हैं, लेकिन क्या उसको लेकर आपने हाई कोर्ट में चैलेंज किया अभी तक, क्योंकि 3 महीने का समय होता है? देखो, पहली बात वो केस DSGMC का नहीं है, वो केस CBSE वर्सेस सज्जन कुमार है, और हम CBSE को सॉरी CBI वर्सेस सज्जन कुमार है, और CBI को हम कह सकते हैं, उनको अपील, हमने माननीय गृह मंत्री जी से बात की थी जिनके अंडर CBI है, उनको बताया था कि ये जो संजीदगी है, और उसका कारण भी हमने बताया कि जो नीचे लेवल पे जब वकील आते, एडवोकेट आते हैं, वो उन्होंने शायद इसकी इतनी जो गरिमा है उसको नहीं समझ पाए और बड़े जूनियर वकील को खड़ा किया, इसलिए इसके अगली बार आप कोर्ट में, हाई कोर्ट में इसको सीनियर वकील के थ्रू करके, ये हमने उनसे अपील की और उन्होंने तुरंत हमारी बात को माना, और हिंदुस्तान का सबसे सीनियर मोस्ट वकील को वहाँ पर खड़े करने की बात की है। मैं नाम डिस्क्लोज नहीं करना चाहता, मगर हमें पूरी उम्मीद है कि जल्दी से जल्दी ये केस हाई कोर्ट में जाएगा और सज्जन कुमार को किसी भी किस्म की राहत नहीं मिलेगी। संगत जी, ਜਿਹੜੀ ਗੱਲ ਦੀ ਅਸੀਂ ਪਹਿਲਾਂ ਰੋਜ਼ ਪ੍ਰੈਸ ਦੇ ਮੀਡੀਆ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰਦੇ ਸੀ, ਉਹ ਸਰਨਾ ਸਾਹਿਬ ਨੇ ਐਕਸੈਪਟ ਕਰ ਲਈ ਹੈ। ਅਸੀਂ ਸ਼ੁਰੂ ਤੋਂ ਹੀ ਇਹ ਕਹਿੰਦੇ ਆ ਰਹੇ ਹਾਂ ਕਿ 1984 ਦੇ ਜੋ ਕੇਸ ਸੀ ਉਹਨਾਂ ਦੀ ਪੈਰਵਾਈ ਨਹੀਂ ਕੀਤੀ ਗਈ। ਦਿੱਲੀ ਕਮੇਟੀ ਦੇ ਬਤੌਰ ਪ੍ਰਧਾਨ, ਬਤੌਰ ਪ੍ਰਬੰਧਕ ਹੁੰਦੇ ਹੋਏ ਲੰਬੇ ਸਮੇਂ 15 ਸਾਲ ਦੇ ਕਰੀਬ ਸਰਨਾ ਸਾਹਿਬ ਕਮੇਟੀ ਦੇ ਉੱਤੇ ਕਾਬਜ ਰਹੇ, ਲੇਕਿਨ ਉਹਨਾਂ ਨੇ ਕਾਰਵਾਈ ਨਹੀਂ ਕੀਤੀ। ਇਹ ਅਸੀਂ ਕਹਿੰਦੇ ਸੀ, ਲੇਕਿਨ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਹੁਣ ਇਹ ਖੁਦ ਗੱਲ ਮੰਨ ਲਈ ਹੈ ਕਿ ਮੈਂ ਇੱਕ ਜਿਹੜਾ ਬਹੁਤ ਹੀ ਇੰਪੋਰਟੈਂਟ ਕੇਸ ਹੈ ਕਮਲਨਾਥ ਦਾ, ਜਿਸ ਨੇ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜਿਹੜਾ 1984 ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਹੜਾ 2 ਸਿੱਖਾਂ ਦਾ ਕਤਲ ਹੋਇਆ, ਉਸ ਮੌਬ ਦੇ ਨਾਲ ਕਮਲਨਾਥ ਉੱਥੇ ਮੌਜੂਦ ਸੀ। ਇਹ ਸੰਜੇ ਸੂਰੀ ਜਿਹੜੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਹੈ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਵੀ ਇਹ ਗੱਲ ਲਿਖੀ ਹੈ, ਵਰਣਨ ਕੀਤਾ ਹੈ, ਔਰ ਸਾਡੇ ਦਿੱਲੀ ਕਮੇਟੀ ਦੇ ਜਿਹੜੇ ਗਵਾਹ ਹੈ ਸਰਦਾਰ ਮੁਖਤਿਆਰ ਸਿੰਘ, ਜਿਹੜੇ ਇੰਪਲਾਈ ਸੀ ਦਿੱਲੀ ਕਮੇਟੀ ਦੇ, ਉਹਨਾਂ ਨੇ ਵੀ ਇਹ ਗੱਲ ਮੰਨੀ ਆ। ਤੋ ਅੱਜ ਇਹ ਗੱਲ ਇੱਕ ਇੰਟਰਵਿਊ ਦੇ ਦੌਰਾਨ ਸਰਨਾ ਸਾਹਿਬ ਨੇ ਮੰਨ ਲਈ ਹੈ ਕਿ ਮੈਂ ਉਸ ਕੇਸ ਦੀ ਪੈਰਵਾਈ ਨਾ ਕਰਨ ਦੇ ਲਈ ਹਦਾਇਤ ਦਿੱਤੀ ਸੀ। ਉਹ ਜਿਹੜੇ ਵੀ ਉਹਨਾਂ ਨੇ ਬਹਾਨੇ ਲਾਏ ਕਿ ਮੈਂ ਜੱਜ ਸਾਹਿਬ ਦੀ ਸਲਾਹ ਲਈ ਸੀ, ਮਤਲਬ ਜਦੋਂ ਆਪਾਂ ਕੋਈ ਲੜਾਈ ਲੜਨੀ ਹੁੰਦੀ ਆ ਉਦੋਂ ਆਪਾਂ ਸਲਾਹਾਂ ਲੈਂਦੇ, ਕੌਮ ਦੀ ਲੜਾਈ ਆ, ਇਹਦੇ ਵਾਸਤੇ ਆਪਾਂ ਸਲਾਹਾਂ ਲੈ ਰਹੇ ਹਾਂ। ਦੂਸਰੀ ਗੱਲ, ਉਹਨਾਂ ਨੇ ਇਹ ਗੱਲ ਖੁਦ ਐਕਸੈਪਟ ਕਰੀ ਆਪਣੀ ਇੰਟਰਵਿਊ ਦੇ ਵਿੱਚ ਕਿ 2007 ਤੋਂ ਬਾਅਦ ਮੈਂ 1984 ਦਾ ਕੋਈ ਕੇਸ ਨਹੀਂ ਲੜਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਦਿੱਲੀ ਕਮੇਟੀ ਦੇ ਪ੍ਰਧਾਨ ਹੋਵੋ ਔਰ ਬਹੁਤ ਸਾਰੇ ਕੇਸ ਇਸ ਤਰ੍ਹਾਂ ਦੇ ਹੋਣ, ਦਿੱਲੀ ਦੇ ਵਿੱਚ ਦੰਗੇ ਹੋਏ ਹੋਣ, ਔਰ ਦੰਗਾ ਜਿਹੜੇ ਨਸਲਕੁਸ਼ੀ ਹੋਈ ਉਹਨਾਂ ਦੇ ਪਰਿਵਾਰ, ਪੀੜਤ ਪਰਿਵਾਰ ਦਿੱਲੀ ਦੇ ਵਿੱਚ ਹੋਣ, ਤੁਹਾਡੇ ਘਰਾਂ ਦੇ ਵਿੱਚ ਉਹ ਵਿਧਵਾਵਾਂ ਮਾਤਾਵਾਂ ਜਿਹੜੀਆਂ ਹੈ ਉਹ ਤੁਹਾਡੇ ਘਰਾਂ ਦੇ ਵਿੱਚ ਜਾ ਕੇ ਰੋਜ਼ ਭੀਖ ਮੰਗਣ, ਰੋਣ ਕਿ ਸਾਡੇ ਕੇਸ ਲੜੋ, ਤੇ ਤੁਸੀਂ ਕਹਿੰਦੇ ਹੋ ਕਿ ਮੈਂ ਕੇਸ ਨਹੀਂ ਲੜ ਰਿਹਾ, ਇਸ ਕਰਕੇ ਨਹੀਂ ਲੜ ਰਿਹਾ ਕਿਉਂਕਿ SGPC ਦੇਖ ਰਹੀ ਹੈ।
ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੋਈ। ਅੱਜ ਇਹਨਾਂ ਨੇ ਖੈਰ ਖੁਦ ਇਹ ਗੱਲ ਮੰਨ ਲਈ। ਦੂਸਰੀ ਗੱਲ, ਜਦੋਂ ਕਿਉਂਕਿ 2007 ਤੋਂ ਬਾਅਦ ਲਗਾਤਾਰ ਕਾਂਗਰਸ ਸਰਕਾਰ ਸੀ ਸੈਂਟਰ ਦੇ ਵਿੱਚ, 2004 ਤੋਂ ਬਾਅਦ ਹੀ ਆ ਗਈ, ਲੇਕਿਨ ਇਹਨਾਂ ਨੇ ਕਾਂਗਰਸ ਪਾਰਟੀ ਦੇ ਨਾਲ ਸਾਠਗਾਂਠ ਸੀ। ਉਹਨਾਂ ਦੇ ਕੋਲੋਂ ਆਪਣੇ ਕਾਰੋਬਾਰ ਲੈਣੇ ਸੀ, ਉਹਨਾਂ ਕੋਲੋਂ ਕੰਮ ਕਰਾਉਣੇ ਸੀ, ਉਹਨਾਂ ਨੂੰ ਸਰੋਪੇ ਪਾਉਣੇ ਸੀ। ਇਹ ਅਸਲੀ ਕਾਰਨ ਸੀ ਜਿਹਦੇ ਕਰਕੇ ਇਹਨਾਂ ਨੇ ਕੋਈ ਪੈਰਵਾਈ ਨਹੀਂ ਕੀਤੀ। ਦੂਸਰੀ ਗੱਲ ਜਿਹੜੀ ਇਹਨਾਂ ਨੇ ਕਹੀ ਆ ਸੱਜਣ ਕੁਮਾਰ ਦੀ, ਸਟੇਜਾਂ ਦੇ ਉੱਤੇ ਅੱਜ ਵੀ ਪੁਰਾਣੀਆਂ ਅਖਬਾਰਾਂ ਛਪੀਆਂ, ਅਖਬਾਰਾਂ ਦੇ ਵਿੱਚ ਫੋਟੋਆਂ ਛਪੀਆਂ ਸਰੋਪੇ ਪਾਉਂਦੇ ਹੋਏ ਜਿਹੜੇ ਕਾਂਗਰਸੀ ਲੀਡਰਾਂ ਨੂੰ, ਸਾਰਿਆਂ ਨੂੰ ਹੀ ਇਹਨਾਂ ਨੇ ਇੱਥੇ ਸਟੇਜਾਂ ਤੇ ਪਾਏ। ਔਰ ਉਹਦੇ ਉੱਤੇ ਬਕਾਇਦਾ ਇਹਨਾਂ ਨੇ ਕਿਹਾ, ਉਸ ਸਮੇਂ ਸਟੇਟਮੈਂਟਾਂ ਦਿੱਤੀਆਂ ਆਪਣੀਆਂ ਕਿ ਅਸੀਂ ਸੰਗਤ ਦੇ ਕੰਮ ਕਰਾਉਣੇ ਹੁੰਦੇ ਆ। ਇਹਨਾਂ ਨੇ ਜਿਹੜੇ ਸਿੱਖਾਂ ਦੇ ਕਾਤਲ ਆ ਉਹਨਾਂ ਕੋਲੋਂ ਸਿੱਖਾਂ ਦੇ ਕੰਮ ਕਰਾਉਣੇ ਸੀ। ਇਹ ਬੜੀ ਬਹੁਤ ਹੀ ਕੌਮ ਦੇ ਨਾਲ ਮੈਂ ਸਮਝਦਾ ਵੱਡਾ ਧਰੋਹ ਹੋਇਆ। ਉਹ ਜਿਹੜਾ ਬਹੁਤ ਹੀ ਪ੍ਰੀਸ਼ੀਅਸ ਟਾਈਮ ਸੀ, ਜਿਹੜਾ 20-25 ਸਾਲ ਦਾ, ਜਿਸ ਸਮੇਂ ਦੇ ਦੌਰਾਨ ਸਜ਼ਾਵਾਂ ਹੋਣੀਆਂ ਸੀ, ਜਿਸ ਸਮੇਂ ਦੇ ਦੌਰਾਨ ਜਿਹੜੇ ਕਮਿਸ਼ਨ ਸੀ ਉਹ ਕਮਿਸ਼ਨ ਦੀਆਂ ਰਿਪੋਰਟਾਂ ਆਈਆਂ ਸੀ, ਕੇਸ FIR ਦਰਜ ਹੋਈਆਂ ਸੀ, ਉਹਨਾਂ ਦੀ ਪੈਰਵਾਈ ਹੋਣੀ ਸੀ, ਉਸ ਸਮੇਂ ਸਰਨਾ ਸਾਹਿਬ ਨੇ ਕੁਝ ਨਹੀਂ ਕੀਤਾ। ਇਹ ਸਰਨਾ ਸਾਹਿਬ ਕੀ ਦੱਸ ਸਕਦੇ ਆ ਕਿ 1984 ਦੇ ਕਿਹੜੇ ਵਕੀਲ ਇਹਨਾਂ ਨੇ ਕੀਤੇ ਸੀ, ਉਹ ਵਕੀਲਾਂ ਦੀ ਕੀ ਬੈਕਗਰਾਉਂਡ ਸੀ, ਉਹਨਾਂ ਵਕੀਲਾਂ ਨੇ ਕਿਹੜੇ ਕੇਸ ਲੜੇ। ਕੋਈ ਇੱਕ ਵੀ ਕੇਸ ਦਾ ਇਹੋ ਜਿਹਾ ਦੱਸ ਸਕਦੇ ਆ ਕਿ ਜਿਹੜੇ ਕੇਸ ਇਹਨਾਂ ਨੇ, ਕਿਹੜੇ ਵਕੀਲ ਉਸ ਸਮੇਂ ਸੀ ਇਹਨਾਂ ਦੇ ਕੋਲ ਔਰ ਕਿਹੜੇ ਕੇਸ ਇਹਨਾਂ ਨੇ ਲੜੇ? ਕੋਈ ਕੁਝ ਨਹੀਂ ਕੀਤਾ ਇਹਨਾਂ ਨੇ। ਫਾਈਲਾਂ ਜਿਹੜੀਆਂ ਸੀ FIR ਹੋਈਆਂ ਇਹਨਾਂ ਦੇ ਕੋਲ, ਸੰਗਤ ਨੇ FIR ਭੇਜੀਆਂ। ਜਿਨ੍ਹਾਂ ਦੇ ਪਰਿਵਾਰ ਕਤਲ ਹੋ ਗਏ ਸੀ ਉਹਨਾਂ ਨੇ ਜ਼ਰੂਰੀ ਕਾਗਜ਼ਾਤ ਥਾਣਿਆਂ ਦੀਆਂ FIRਆਂ ਇੱਥੇ ਦਿੱਤੀਆਂ ਦਿੱਲੀ ਕਮੇਟੀ ਦੇ ਵਿੱਚ, ਲੇਕਿਨ ਸਰਨਾ ਸਾਹਿਬ ਨੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕਰਾਈ। ਉਹਨਾਂ ਨੂੰ ਕਾਗਜ਼ਾਂ ਦੇ ਵਿੱਚ, ਫਾਈਲਾਂ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ। ਇਹੀ ਨਤੀਜਾ ਸੀ ਕਿ ਕੋਈ ਕਾਰਵਾਈ ਨਹੀਂ ਹੋਈ, ਕੋਈ ਉਸ ਦਾ ਰਿਜ਼ਲਟ ਨਹੀਂ ਆਇਆ, ਕੋਈ ਦੋਸ਼ੀ ਜੇਲ੍ਹਾਂ ਦੇ ਅੰਦਰ ਨਹੀਂ ਗਏ। ਉਸ ਸਮੇਂ ਦੇ ਇੱਕ ਜੱਜ ਸੀ SS ਬੱਲ, ਜਿਹਦਾ ਕਿ ਜ਼ਿਕਰ ਜਸਟਿਸ SN ਢੀਂਗੜਾ ਨੇ ਆਪਣੀ ਰਿਪੋਰਟ ਦੇ ਵਿੱਚ ਬਕਾਇਦਾ ਕੀਤਾ ਹੈ। ਉਸ ਸਮੇਂ ਬਹੁਤ ਸਾਰੇ ਦੋਸ਼ੀਆਂ ਨੂੰ ਬਰੀ ਕੀਤਾ ਗਿਆ, ਲੇਕਿਨ ਮੈਨੂੰ ਹੈਰਾਨੀ ਹੈ ਕਿ ਉਸ ਸਮੇਂ ਅਗਰ ਸਰਨਾ ਸਾਹਿਬ ਪ੍ਰਧਾਨ ਸੀ ਜਾਂ ਇਹਨਾਂ ਤੋਂ ਜਸਟ ਪਹਿਲੇ ਉਹ ਕੇਸ ਬਰੀ ਹੋਏ ਸਾਰੇ, ਤੇ ਇਹਨਾਂ ਨੇ ਕੋਈ ਅਪੀਲ ਨਹੀਂ ਪਾਈ, ਕੋਈ ਉਸ ਦੇ ਉੱਤੇ ਕਾਰਵਾਈ ਨਹੀਂ ਕਰਾਈ। ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਜੋ ਸਿੱਖਾਂ ਦੇ ਨਾਲ ਜੋ ਕੁਝ ਹੋਇਆ, ਜੋ ਇਹ ਬਿਰਤਾਂਤ ਹੋਇਆ, ਇਹ ਅੱਜ ਉਸ ਦੇ ਦੋਸ਼ੀ ਆ, ਉਸ ਤੋਂ ਭੱਜ ਨਹੀਂ ਸਕਦੇ। ਹੁਣ ਤੇ ਖੈਰ ਇਹਨਾਂ ਨੇ ਇੱਕ ਕੇਸ ਦੀ ਐਕਸੈਪਟੈਂਸ ਕੀਤੀ ਆ, ਇਹ ਹੌਲੀ ਹੌਲੀ ਬਾਕੀ ਕੇਸਾਂ ਦਾ ਵੀ ਖੁਦ ਮੰਨਣਗੇ ਕਿ ਮੈਂ ਪੈਰਵਾਈ ਨਹੀਂ ਕਰਾਈ। ਅੱਜ ਇੱਕ ਦਾ ਤੇ ਮੰਨ ਗਏ ਆ, ਇਹ ਬਾਕੀਆਂ ਦਾ ਵੀ ਮੰਨਣਗੇ। ਪਰ ਸੰਗਤ ਜੀ, ਅਸੀਂ ਤੁਹਾਨੂੰ ਇਸ ਗੱਲ ਦਾ ਆਸ਼ਵਾਸਨ ਦਿਵਾਉਂਦੇ ਆ ਕਿ ਇਹ ਟੀਮ 1984 ਦੇ ਸਾਰੇ ਕੇਸ ਜਿਹੜੇ ਬੰਦ ਕਰ ਦਿੱਤੇ ਸੀ ਉਹ ਵੀ ਖੁਲਵਾਏ ਆ, ਉਹਨਾਂ ਦੀ ਪੈਰਵਾਈ ਵੀ ਕਰ ਰਹੇ ਆ। ਕਿਉਂਕਿ ਕੌਮ ਨੂੰ ਅਗਰ ਜਿੰਦਾ ਰੱਖਣਾ ਹੈ, ਕੌਮ ਦੇ ਇਤਿਹਾਸ ਨੂੰ ਜਿੰਦਾ ਰੱਖਣਾ ਹੈ, ਤੇ ਜੋ ਸਾਡੇ ਨਾਲ ਵਾਪਰਿਆ ਉਸ ਨੂੰ ਕਦੀ ਭੁੱਲਣ ਨਾ ਦਿੱਤਾ ਜਾਏ। ਔਰ ਜੋ ਦੋਸ਼ੀ ਹੈ ਉਹਨਾਂ ਨੂੰ ਚਾਹੇ 40 ਸਾਲ ਲੰਘ ਗਏ, 39 ਸਾਲ ਲੰਘ ਗਏ, ਚਾਹੇ ਹੋਰ 2 ਸਾਲ ਲੰਘ ਜਾਣ, ਪਰ ਸਜ਼ਾ ਜ਼ਰੂਰ ਦਿਵਾਵਾਂਗੇ। ਉਹ ਤਾਂ ਹੀ ਦਿਵਾ ਸਕਦੇ ਹਾਂ ਜੇ ਪੰਥ ਦੀਆਂ ਕਮੇਟੀਆਂ, ਪੰਥ ਦੀਆਂ ਜਥੇਬੰਦੀਆਂ, ਸਿਰਮੌਰ ਜਥੇਬੰਦੀਆਂ ਜਿਹੜੀਆਂ, ਉਹਨਾਂ ਦੇ ਆਗੂ ਇਹ ਉਪਰਾਲੇ ਕਰਨ। ਔਰ ਸਾਡੀ ਟੀਮ ਨੇ ਪਹਿਲੇ ਵੀ ਰਿਜ਼ਲਟ ਕੱਢੇ ਆ। ਸੱਜਣ ਕੁਮਾਰ ਵਰਗੇ ਅੰਦਰ ਹੈ, ਸੱਜਣ ਕੁਮਾਰ ਬਹੁਤ ਵਾਰੀ ਕੋਸ਼ਿਸ਼ ਕਰ ਚੁੱਕਿਆ, ਬਾਹਰ ਨਹੀਂ ਆਇਆ। ਸ਼ਹਿਰਾਵਤ ਵਰਗੇ ਅੰਦਰ ਹੈ, ਬਹੁਤ ਵਾਰੀ ਕੋਸ਼ਿਸ਼ ਕਰ ਚੁੱਕੇ ਆ, ਬਾਹਰ ਨਹੀਂ ਆਉਣ ਦਿੱਤੇ। ਜਗਦੀਸ਼ ਟਾਈਲਰ ਅੰਦਰ ਜਾਏਗਾ ਬਹੁਤ ਜਲਦੀ। ਹੋਰ ਜਿਹੜੇ ਕੇਸ ਚੱਲ ਰਹੇ ਆ, ਬਹੁਤ ਸਾਰੇ ਕੇਸ ਇਹੋ ਜਿਹੇ ਜਿਨ੍ਹਾਂ ਦਾ ਨਾਮ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ, ਉਹ ਕੇਸ ਵੀ ਚੱਲ ਰਹੇ ਆ। ਇਹ ਸਾਰਿਆਂ ਦੇ ਜਿਹੜੇ ਦੋਸ਼ੀ ਆ ਉਹ ਜੇਲ੍ਹਾਂ ਦੇ ਅੰਦਰ ਜਾਣਗੇ। ਇਹ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪੂਰੀ ਕੋਸ਼ਿਸ਼ ਰਹੇਗੀ। ਅਸੀਂ ਜੀ ਤੋੜ ਜਿਹੜੀ ਆ ਇਹਦੀ ਮਿਹਨਤ ਕਰ ਰਹੇ ਹਾਂ। ਸਾਡੇ ਲੀਗਲ ਟੀਮ ਵੀ ਸਾਰੀ ਇਸ ਕੰਮ 'ਚ ਲੱਗੀ ਹੋਈ ਆ। ਸਰਦਾਰ HS ਫੂਲਕਾ ਸਾਹਿਬ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਸਪੋਰਟ ਕਰ ਰਹੇ ਹਾਂ ਕਿ ਤੁਸੀਂ ਸਾਰੇ ਕੇਸ, ਕਿਉਂਕਿ ਤੁਹਾਨੂੰ ਜਾਣਕਾਰੀ ਹੈ ਸਾਰੇ ਕੇਸਾਂ ਦੀ, ਤੁਸੀਂ ਅੱਗੇ ਹੋ ਕੇ ਲੜੋ। ਸਾਡੀ ਸਾਰੀ ਟੀਮ ਲੀਗਲ ਦੀ ਉਹਨਾਂ ਦੇ ਨਾਲ ਹੈ, ਹਰ ਤਰ੍ਹਾਂ ਸਪੋਰਟ ਅਸੀਂ ਕਰ ਰਹੇ ਹਾਂ। ਲੇਕਿਨ ਸਰਨਾ ਸਾਹਿਬ ਵਾਂਗੂ ਕੌਮ ਨੂੰ ਪਿੱਠ ਨਹੀਂ ਦਿਖਾਵਾਂਗੇ। ਕੌਮ ਦੀ ਜੋ ਕੌਮ ਦੇ ਨਾਲ ਵਾਪਰਿਆ ਉਸ ਦੀ ਲੜਾਈ ਜ਼ਰੂਰ ਲੜਾਂਗੇ।